ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਜੁਲਾਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ, ਸੁਨਹਿਰੀ ਮਤਨ ਗ੍ਰੰਥੀਓ। ਸਾਡਾ ਈਮਾਨ ਇਨਸਾਨ ਦੀ ਸਿਆਣ ਉੱਤੇ ਨਹੀਂ ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਜਵਾਬੀ ਪੜ੍ਹਾਈ ਤਵਾਰੀਖ, ਜ਼ਬੂਰ, ਮੱਤੀ। ਐ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਹੀ ਨੇ, ਕਿਉਂਜੇ ਸਭ ਕੁਝ ਜਿਹੜਾ ਅਸਮਾਨ ਉੱਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਹੀ ਏ, ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਏ, ਤੇ ਦੌਲਤ ਤੇ ਇੱਜ਼ਤ ਤੇਰੇ ਵੱਲੋਂ ਆਉਂਦੀ ਏ, ਤੇ ਤੂੰ ਸਾਰਿਆਂ ਉੱਤੇ ਹੁਕੂਮਤ ਕਰਦਾ ਏ, ਤੇ ਤੇਰੇ ਹੱਥ ਵਿੱਚ ਕੁਦਰਤ ਤੇ ਤਵਾਨਾਈ ਏ, ਤੇ ਉੱਚਾ ਕਰਨਾ ਤੇ ਸਾਰਿਆਂ ਨੂੰ ਜ਼ੋਰ ਬਖਸ਼ਣਾ ਤੇਰੇ ਹੱਥ ਵਿੱਚ ਏ। ਤੇ ਹੁਣ ਐ ਸਾਡੇ ਰੱਬ, ਅਸੀਂ ਤੇਰਾ ਸ਼ੁਕਰ ਤੇ ਤੇਰੇ ਜਲਾਲੀ ਨਾਂ ਦੀ ਵਡਿਆਈ ਕਰਦੇ ਹਾਂ। ਮੇਰੀ ਜਾਨ ਨੂੰ ਰੱਬ ਦੀ ਹੀ ਆਸ ਏ, ਮੇਰੀ ਮੁਕਤੀ ਉਹਦੇ ਨਾਲ ਹੀ ਏ। ਉਹ ਇਕੱਲਾ ਹੀ ਮੇਰੀ ਚਟਾਨ ਤੇ ਮੇਰੀ ਮੁਕਤੀ ਏ। ਉਹ ਹੀ ਮੇਰਾ ਉੱਚਾ ਬੁਰਜ ਏ, ਮੈਨੂੰ ਬਹੁਤੀ ਜੁੰਬਸ਼ ਨਾ ਹੋਵੇਗੀ। ਮੇਰੀ ਮੁਕਤੀ ਤੇ ਮੇਰੀ ਤਾਕਤ ਰੱਬ ਵੱਲੋਂ ਏ। ਰੱਬ ਹੀ ਮੇਰੀ ਕੁਵਤ ਦੀ ਚਟਾਨ ਤੇ ਮੇਰੀ ਪਨਾਹ ਏ। ਐ ਲੋਕੋ, ਹਰ ਵੇਲੇ ਉਹਦੇ ਉੱਤੇ ਭਰੋਸਾ ਰੱਖੋ, ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ ਦੇਵੋ। ਰੱਬ ਸਾਡੀ ਪਨਾਹਗਾਹ ਏ, ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਮੁਕਾਸ਼ਫਾ। ਖੁਦਾਵੰਦ ਰੱਬ ਜਿਹੜਾ ਹੈ ਏ ਤੇ ਜਿਹੜਾ ਹੈ ਸੀ ਤੇ ਜਿਹੜਾ ਆਉਣ ਵਾਲਾ ਏ, ਯਾਨੀ ਕਾਦਰ ਮੁਤਲਕ ਆਖਦਾ ਏ ਭਈ ਮੈਂ ਹੀ ਅਲਫਾ ਤੇ ਓਮੇਗਾ ਵਾਂ। ਯਸਾਇਆ। ਮੈਂ ਰੱਬ ਹਾਂ ਤੇ ਦੂਜਾ ਕੋਈ ਨਹੀਂ, ਮੈਂ ਰੱਬ ਵਾਂ ਤੇ ਹੋਰ ਕੋਈ ਮੇਰੇ ਵਰਗਾ ਨਹੀਂ। ਮੇਰੀ ਮਸਲਹਤ ਕਾਇਮ ਰਵੇਗੀ ਤੇ ਮੈਂ ਆਪਣੀ ਮਰਜ਼ੀ ਬਿਲਕੁਲ ਪੂਰੀ ਕਰਾਂਗਾ। ਮਲਾਕੀ। ਵੇਖੋ, ਮੈਂ ਆਪਣੇ ਰਸੂਲ ਨੂੰ ਘੱਲਾਂਗਾ ਤੇ ਉਹ ਮੇਰੇ ਅੱਗੇ ਰਾਹ ਠੀਕ ਕਰੇਗਾ, ਤੇ ਖੁਦਾਵੰਦ ਜਿਹਦੇ ਤੁਸੀਂ ਤਾਲਬ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਖੜਾ ਹੋਵੇਗਾ। ਹਾਂ, ਇਹ ਦਾ ਰਸੂਲ ਜਿਹਦੀ ਤੁਸੀਂ ਆਰਜ਼ੂ ਕਰਦੇ ਹੋ ਆਵੇਗਾ। ਫੌਜਾਂ ਦਾ ਰੱਬ ਇਹ ਆਖਦਾ ਹੈ। ਮੱਤੀ। ਉਸ ਵੇਲੇ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਉੱਤੇ ਯੂਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਲਈ ਆਇਆ, ਤੇ ਯਿਸੂ ਬਪਤਿਸਮਾ ਲੈ ਕੇ ਫਿਲਫੌਰ ਪਾਣੀ ਵਿੱਚੋਂ ਉੱਤੇ ਆ ਗਿਆ, ਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ, ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੂੰਗਾ ਬੋਲਣ ਤੇ ਵੇਖਣ ਲੱਗ ਗਿਆ, ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਵੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਿਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਵੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ, ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਦੇ ਨਾਲ ਬਦਰੂਆਂ ਨੂੰ ਕੱਢਦਾ ਵਾਂ, ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਮਰਕਸ। ਉਹ ਫੇਰ ਝੀਲ ਦੇ ਕੰਢੇ ਉੱਤੇ ਤਾਲੀਮ ਦੇਣ ਲਈ ਗਿਆ, ਤੇ ਉਹਦੇ ਕੋਲ ਅਜਿਹਾ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਝੀਲ ਵਿੱਚ ਇੱਕ ਕਸ਼ਤੀ ਵਿੱਚ ਜਾ ਕੇ ਬੈਠ ਗਿਆ, ਤੇ ਸਾਰਾ ਜੱਥਾ ਖੁਸ਼ਕੀ ਉੱਤੇ ਝੀਲ ਦੇ ਕੰਢੇ ਉੱਤੇ ਹੀ ਰਿਹਾ। ਫਿਰ ਉਹਨੇ ਆਖਿਆ, ਅਸੀਂ ਰੱਬ ਦੀ ਬਾਦਸ਼ਾਹੀ ਨੂੰ ਕਿਹਦੇ ਨਾਲ ਤਸ਼ਬੀਹ ਦਈਏ ਤੇ ਕਿਸ ਤਮਸੀਲ ਵਿੱਚ ਉਹਨੂੰ ਬਿਆਨ ਕਰੀਏ? ਉਹ ਰਾਈ ਦੇ ਦਾਣੇ ਵਾਂਗਰ ਏ ਭਈ ਜਦ ਧਰਤੀ ਵਿੱਚ ਬੋਇਆ ਏ ਤੇ ਧਰਤੀ ਦੇ ਸਾਰੇ ਬੀਜਾਂ ਨਾਲੋਂ ਨਿੱਕਾ ਹੁੰਦਾ ਏ, ਪਰ ਜਦ ਬੋ ਦਿੱਤਾ ਗਿਆ ਤੇ ਉੱਗ ਕੇ ਸਾਰੀਆਂ ਤਰਕਾਰੀਆਂ ਨਾਲੋਂ ਵੱਡਾ ਹੋ ਜਾਂਦਾ ਏ, ਤੇ ਅਜਿਹੀਆਂ ਵੱਡੀਆਂ ਟਹਿਣੀਆਂ ਕੱਢਦਾ ਏ
ਭਈ ਹਵਾ ਦੇ ਪਰਿੰਦੇ ਉਹਦੇ ਪਰਛਾਵੇਂ ਵਿੱਚ ਵੱਸਦੇ ਨੇ। ਉਸੇ ਦਿਨ ਜਦੋਂ ਸ਼ਾਮ ਹੋਈ ਤੇ ਉਹਨੇ ਉਹਨਾਂ ਨੂੰ ਆਖਿਆ, ਆਓ ਪਾਰ ਚਲੀਏ। ਤੇ ਉਹ ਜੱਥੇ ਨੂੰ ਛੱਡ ਕੇ ਉਹਨੂੰ ਜਿਸ ਹਾਲਤ ਵਿੱਚ ਹੋਇਆ ਸੀ ਇੰਜੀ ਕਸ਼ਤੀ ਉੱਤੇ ਨਾਲ ਗਏ ਤੇ ਉਹਦੇ ਨਾਲ ਹੋਰ ਕਸ਼ਤੀਆਂ ਵੀ ਸੀ। ਤਦ ਬੜੀ ਹਨੇਰੀ ਚੱਲੀ ਤੇ ਛੱਲਾਂ ਕਸ਼ਤੀ ਵਿੱਚ ਇੱਥੇ ਤੀਕਰ ਆ ਗਈਆਂ ਵੀ ਕਸ਼ਤੀ ਪਾਣੀ ਨਾਲ ਭਰਦੀ ਜਾਂਦੀ ਸੀ ਤੇ ਉਹ ਆਪ ਪਿੱਛੇ ਗੱਦੀ ਉੱਤੇ ਸੋ ਰਿਹਾ ਸੀ। ਤੇ ਉਹਨਾਂ ਨੇ ਉਹਨੂੰ ਜਗਾ ਕੇ ਆਖਿਆ, ਭਈ ਐ ਉਸਤਾਦ, ਤੈਨੂੰ ਕੋਈ ਫਿਕਰ ਨਹੀਂ ਭਈ ਅਸੀਂ ਮਰ ਰਹੇ ਹਾਂ। ਤੇ ਉਹਨੇ ਉੱਠ ਕੇ ਹਵਾ ਨੂੰ ਝਿੜਕਿਆ ਤੇ ਪਾਣੀ ਨੂੰ ਆਖਿਆ, ਰੁਕ ਜਾ, ਠਹਿਰ ਜਾ। ਤੇ ਹਵਾ ਬੰਦ ਹੋ ਗਈ ਤੇ ਬੜਾ ਸਕੂਨ ਹੋ ਗਿਆ। ਫਿਰ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਡਰਦੇ ਹੋ? ਹਲੇ ਤੀਕਰ ਈਮਾਨ ਨਹੀਂ ਰੱਖਦੇ? ਤੇ ਉਹ ਬਹੁਤ ਡਰ ਗਏ ਤੇ ਆਪਸ ਵਿੱਚ ਆਖਣ ਲੱਗੇ, ਇਹ ਕੌਣ ਹੈ ਭਈ ਹਵਾ ਤੇ ਪਾਣੀ ਵੀ ਇਹਦਾ ਹੁਕਮ ਮੰਨਦੇ ਨੇ। ਮੱਤੀ। ਤੇ ਜਦੋਂ ਉਹ ਜੱਥੇ ਦੇ ਕੋਲ ਅੱਪੜੇ ਤੇ ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਐ ਖੁਦਾਵੰਦ, ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਤੇ ਉਹ ਬਹੁਤ ਦੁੱਖ ਸਹਿੰਦਾ ਏ। ਇਸ ਲਈ ਕਈ ਵਾਰੀ ਅੱਗ ਤੇ ਗਰਮੀ ਵਿੱਚ ਡਿੱਗ ਜਾਂਦਾ ਏ ਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ, ਪਰ ਉਹ ਉਹਨੂੰ ਠੀਕ ਨਾ ਕਰ ਸਕੇ। ਯਿਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਤੇ ਕੱਜਰੋ ਨਸਲ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ? ਕਦੋਂ ਤੀਕਰ ਤੁਹਾਡੀ ਬਰਦਾਸ਼ਤ ਕਰਾਂਗਾ? ਉਹਨੂੰ ਇੱਥੇ ਮੇਰੇ ਕੋਲ ਲਿਆਓ। ਯਿਸੂ ਨੇ ਉਹਨੂੰ ਝਿੜਕਿਆ ਤੇ ਬਦਬੂ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਖਿਲਵਤ ਵਿੱਚ ਆਖਿਆ, ਅਸੀਂ ਇਹਨੂੰ ਕਿਉਂ ਨਾ ਕੱਢ ਸਕੇ? ਉਹਨੇ ਉਹਨਾਂ ਨੂੰ ਆਖਿਆ, ਆਪਣੇ ਈਮਾਨ ਦੇ ਘਾਟੇ ਭਰੋ। ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਦੇ ਬਰਾਬਰ ਈਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਵੀ ਇੱਥੋਂ ਸਿਰਕ ਕੇ ਉੱਥੇ ਚਲਾ ਜਾ ਤੇ ਉਹ ਚਲਾ ਜਾਵੇਗਾ ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਪਰ ਇਹ ਕਸਮ ਦੁਆ ਦੇ ਬਗੈਰ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਯੋਹੰਨਾ। ਤੁਹਾਡਾ ਦਿਲ ਨਾ ਘਬਰਾਵੇ, ਤੁਸੀਂ ਰੱਬ ਉੱਤੇ ਈਮਾਨ ਰੱਖਦੇ ਹੋ, ਮੇਰੇ ਉੱਤੇ ਵੀ ਰੱਖੋ। ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਬਲਕਿ ਪਿਓ ਮੇਰੇ ਵਿੱਚ ਰਹਿ ਕੇ ਇਹ ਕੰਮ ਕਰਦਾ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਫਿਲਿੱਪੀਓਂ। ਮੇਰਾ ਰੱਬ ਆਪਣੀ ਦੌਲਤ ਦੇ ਮੁਤਾਬਕ ਜਲਾਲ ਨਾਲ ਮਸੀਹ ਯਿਸੂ ਵਿੱਚ ਤੁਹਾਡੀ ਹਰ ਇੱਕ ਲੋੜ ਪੂਰੀ ਕਰੇਗਾ। ਸਾਡੇ ਰੱਬ ਤੇ ਪਿਓ ਦੀ ਹਮੇਸ਼ਾ ਤਿਕਰ ਵਡਿਆਈ ਹੁੰਦੀ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ ਰੂਹ ਸਭ ਦਾ ਹਾਕਮ ਏ ਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਸਿਆਣ ਏ। ਭਈ ਰੱਬ ਮੁਹੱਬਤ ਏ ਤੇ ਇਸ ਲਈ ਉਹ ਇਲਾਹੀ ਅਸੂਲ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਭ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ। ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਏ। ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਤੇ ਉਹਨੇ ਚੰਗਾ ਆਖਿਆ। ਇਸ ਲਈ ਬੁਰਾਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਸੈਕਸਨ ਤੇ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਏ। ਸਹੀਫੇ ਉਹ ਸਭ ਨੂੰ ਜ਼ਾਹਿਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਤੇ ਖਿਆਲ ਵਿੱਚ ਚੰਗਾ ਏ। ਇਸ ਲਈ ਰੂਹਾਨੀ ਸੰਸਾਰ ਚੰਗਾ ਏ ਤੇ ਇਹ ਰੱਬ ਨੂੰ ਉਂਝ ਹੀ ਜ਼ਾਹਿਰ ਕਰਦਾ ਏ ਜਿਵੇਂ ਉਹ ਹੈ। ਪਾਪ, ਬਿਮਾਰੀ ਤੇ ਮੌਤ ਇਨਸਾਨੀ ਮਾਦੀ ਅਕੀਦੇ ਨਾਲ ਬਣੇ ਨੇ ਤੇ ਇਲਾਹੀ ਸਿਆਣ ਨਾਲ ਕੁਝ ਵਾਸਤਾ ਨਹੀਂ ਰੱਖਦੇ। ਇਹ ਅਸਲ ਸ਼ੁਰੂ ਜਾਂ ਵਜੂਦੀਅਤ ਤੋਂ ਬਗੈਰ ਨੇ।
ਉਹਨਾਂ ਦਾ ਨਾ ਕੋਈ ਅਸੂਲ ਏ ਨਾ ਕੋਈ ਇਸਤਕਲਾਲ, ਬਲਕਿ ਜੋ ਕੁਝ ਵੀ ਮਾਦੀ ਜਾਂ ਆਰਜ਼ੀ ਏ ਉਹਨਾਂ ਸਾਰਿਆਂ ਦੇ ਨਾਲ ਹੀ ਇਹ ਗਲਤੀ ਦੇ ਅਦਮ ਦੇ ਨਾਲ ਵਾਸਤਾ ਰੱਖਦੇ ਨੇ, ਜਿਹੜੇ ਸੱਚਾਈ ਵਾਲੀ ਮਖਲੂਕ ਦੀ ਨਕਲ ਕਰਦੇ ਨੇ। ਇੱਕ ਆਲਾ ਹਸਤੀ ਦੇ ਬਾਰੇ ਸਾਡੇ ਅਕੀਦੇ ਇਹਨਾਂ ਤੋਂ ਜੰਮਣ ਵਾਲੀ ਮਸ਼ਕ ਦੇ ਬਿਲਕੁਲ ਉਲਟ ਹੁੰਦੇ ਨੇ। ਗਲਤੀ ਕਸਰਤ ਨਾਲ ਹੁੰਦੀ ਏ, ਜਿੱਥੇ ਸੱਚਾਈ ਨੂੰ ਬਹੁਤ ਜ਼ਿਆਦਾ ਕਸਰਤ ਨਾਲ ਹੋਣਾ ਚਾਹੀਦਾ ਏ। ਅਸੀਂ ਇਹ ਮੰਨਦੇ ਹਾਂ ਭਈ ਰੱਬ ਦੇ ਕੋਲ ਕਾਦਰ ਮੁਤਲਕ ਤਾਕਤ ਏ, ਉਹ ਮੁਸੀਬਤ ਵਿੱਚ ਮੁਸਤੈਦ ਮਦਦਗਾਰ ਏ, ਤੇ ਫਿਰ ਵੀ ਅਸੀਂ ਬਿਮਾਰੀ ਤੋਂ ਸ਼ਿਫਾ ਪਾਉਣ ਲਈ ਦਵਾਈਆਂ ਤੇ ਹਿਪਨੋਟਿਜ਼ਮ ਉੱਤੇ ਭਰੋਸਾ ਕਰਦੇ ਹਾਂ, ਜਿਵੇਂ ਭਈ ਬੇਹਿਸ ਮਾਦੇ ਜਾਂ ਗਲਤੀ ਕਰਨ ਵਾਲੀ ਫਾਨੀ ਸਿਆਣ ਵਿੱਚ ਕਾਦਰ ਮੁਤਲਕ ਰੂਹ ਨਾਲੋਂ ਬਹੁਤੀ ਤਾਕਤ ਹੋਵੇ। ਆਮ ਸਲਾਹ ਇਹ ਮੰਨਦੀ ਏ ਭਈ ਕੋਈ ਬੰਦਾ ਨੇਕੀ ਕਰਦਿਆਂ ਹੋਏ ਜ਼ੁਕਾਮ ਦਾ ਸ਼ਿਕਾਰ ਹੋ ਸਕਦਾ ਏ, ਤੇ ਇਹ ਭਈ ਇਸ ਜ਼ੁਕਾਮ ਨਾਲ ਫੇਫੜਿਆਂ ਦੀ ਬਹੁਤ ਸ਼ਦੀਦ ਬਿਮਾਰੀ ਪੈਦਾ ਹੋ ਸਕਦੀ ਏ। ਭਾਵੇਂ ਬਦੀ ਪਿਆਰ ਦੀ ਸ਼ਰੀਅਤ ਨੂੰ ਦਬਾ ਸਕਦੀ ਏ, ਫਿਰ ਵੀ ਨੇਕ ਕੰਮ ਕਰਨ ਦਾ ਅਜਰ ਵੇਖੋ। ਮਸੀਹਤ ਦੀ ਸਾਇੰਸ ਵਿੱਚ ਸਿਆਣ ਕਾਦਰ ਮੁਤਲਕ ਪੂਰੀ ਤਾਕਤ ਰੱਖਦਿਆਂ ਹੋਏ ਰਾਸਤਬਾਜ਼ੀ ਦਾ ਅਜਰ ਤਫਵੀਜ਼ ਕਰਦਾ ਏ, ਤੇ ਇਸ ਗੱਲ ਨੂੰ ਜ਼ਾਹਿਰ ਕਰਦਾ ਏ ਭਈ ਮਾਦਾ ਨਾ ਬਿਮਾਰ ਨੂੰ ਸ਼ਿਫਾ ਦੇ ਸਕਦਾ ਏ ਤੇ ਨਾ ਹੀ ਉਹਨੂੰ ਬਣਾ ਜਾਂ ਤਬਾਹ ਕਰ ਸਕਦਾ ਏ। ਜੇ ਈਮਾਨ ਰੱਖਣ ਦੀ ਬਜਾਏ ਰੱਬ ਨੂੰ ਸਮਝਿਆ ਜਾਵੇ ਤੇ ਇਹ ਸਮਝ ਸਿਹਤਮੰਦੀ ਕਾਇਮ ਕਰੇਗੀ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਹੈ ਤੇ ਜੋ ਉਹ ਇਨਸਾਨ ਲਈ ਕਰਦਾ ਹੈ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ। ਕਾਦਰ ਮੁਤਲਕ ਵਿੱਚ ਸਾਰੀ ਤਾਕਤ ਹੈ, ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਹਲੀਮ ਨਾਸਰੀ ਨੇ ਐਫਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੂੰ ਹਿੱਸਾਂ ਦੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ, ਬਿਮਾਰੀ ਤੇ ਫਾਨੀਅਤ ਉੱਤੇ ਦਾਅਵਿਆਂ ਨੂੰ ਜਿਤਾਉਣ ਲਈ ਆਜ਼ਾਦ ਕਰਦਿਆਂ ਹੋਏ ਸ਼ਿਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਏ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਹੈ। ਇਹੀ ਅਸੂਲ ਪਾਪ ਤੇ ਬਿਮਾਰੀ ਨੂੰ ਸ਼ਿਫਾ ਦਿੰਦਾ ਏ। ਜਦੋਂ ਇਲਾਹੀ ਸੋਚ ਨਫਸਾਨੀ ਸੋਚ ਦੇ ਈਮਾਨ ਉੱਤੇ ਤੇ ਇਸ ਈਮਾਨ ਉੱਤੇ ਕਾਬੂ ਪਾ ਲੈਂਦੀ ਏ ਭਈ ਰੱਬ ਉੱਤੇ ਭਰੋਸਾ ਪਾਪ ਤੇ ਮਾਦੀ ਸ਼ਿਫਾਈਆ ਤਰੀਕਿਆਂ ਉੱਤੇ ਯਕੀਨ ਨੂੰ ਤਬਾਹ ਕਰ ਦਿੰਦਾ ਏ, ਤੇ ਪਾਪ, ਬਿਮਾਰੀ ਤੇ ਮੌਤ ਗਾਇਬ ਹੋ ਜਾਣਗੇ। ਜੇ ਸਾਰੇ ਅਖਲਾਕੀ ਸਵਾਲਾਂ ਦੇ ਮੁਤਾਬਕ ਅਸੀਂ ਮਸੀਹੀ ਹਾਂ, ਪਰ ਉਸ ਬਦਨੀ ਇਸਤਸਨਾ ਲਈ ਹਨੇਰੇ ਵਿੱਚ ਹਾਂ ਜਿਹੜੀ ਮਸੀਹਤ ਵਿੱਚ ਸ਼ਾਮਲ ਹੁੰਦੀ ਏ, ਤੇ ਫਿਰ ਸਾਨੂੰ ਇਸ ਮੌਜੂ ਉੱਤੇ ਰੱਬ ਉੱਤੇ ਹੋਰ ਬਹੁਤਾ ਭਰੋਸਾ ਰੱਖਣਾ ਚਾਹੀਦਾ ਹੈ ਤੇ ਉਹਦੇ ਵਾਅਦਿਆਂ ਲਈ ਬਹੁਤੇ ਜੋਸ਼ੀਲੇ ਹੋਣਾ ਚਾਹੀਦਾ ਹੈ। ਇਨਸਾਨ ਦੇ ਬਣਾਏ ਹੋਏ ਅਕੀਦੇ ਜ਼ਵਾਲ ਪਜ਼ੀਰ ਨੇ। ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਜ਼ਲ ਦੇ ਮੌਜਜ਼ਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ। ਮਸੀਹੀ ਸ਼ਿਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋਹ ਲੈਂਦਾ ਏ, ਜਿਨ੍ਹੇ ਪਹਿਲੀ ਸਦੀ ਵਿੱਚ ਇਹਨੂੰ ਇਲਾਹੀ ਤਾਕਤ ਤੇ ਐਸ ਹੈਰਾਨ ਕਰਨ ਵਾਲੀ ਤੇ ਬੇਮਿਸਾਲ ਕਾਮਯਾਬੀ ਬਖਸ਼ੀ ਸੀ। ਜੇ ਰੱਬ ਜਾਂ ਸੱਚਾਈ ਦੀ ਬਾਲਾਦਸਤੀ ਲਈ ਸਾਇੰਸ ਦੇ ਮਜ਼ਬੂਤ ਦਾਅਵੇ ਉੱਤੇ ਖਿਆਲ ਚੌਂਕ ਜਾਂਦੇ ਨੇ ਤੇ ਚੰਗਿਆਈ ਦੀ ਬਾਲਾਦਸਤੀ ਉੱਤੇ ਸ਼ੱਕ ਕਰਦੇ ਨੇ, ਤੇ ਕੀ ਸਾਨੂੰ ਇਹਦੇ ਉਲਟ ਬਦੀ ਦੇ ਜ਼ਬਰਦਸਤ ਦਾਅਵਿਆਂ ਉੱਤੇ ਹੈਰਾਨ ਹੋਣਾ, ਉਹਨਾਂ ਉੱਤੇ ਸ਼ੱਕ ਕਰਨਾ ਤੇ ਪਾਪ ਤੋਂ ਨਫ਼ਰਤ ਕਰਨ ਨੂੰ ਫਿਤਰੀ ਤੇ ਇਹਨੂੰ ਛੱਡ ਦੇਣ ਨੂੰ ਗੈਰ ਫਿਤਰੀ ਖਿਆਲ ਕਰਨਾ, ਬਦੀ ਨੂੰ ਹਮੇਸ਼ਾ ਮੌਜੂਦ ਤੇ ਚੰਗਿਆਈ ਨੂੰ ਗੈਰ ਮੌਜੂਦ ਖਿਆਲ ਨਹੀਂ ਕਰਨਾ ਚਾਹੀਦਾ। ਸੱਚਾਈ ਨੂੰ ਗਲਤੀ ਵਾਂਗਰ ਅਜੀਬ ਤੇ ਗੈਰ ਫਿਤਰੀ ਨਹੀਂ ਲੱਗਣਾ ਚਾਹੀਦਾ, ਤੇ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਨਹੀਂ ਲੱਗਣਾ ਚਾਹੀਦਾ। ਬਿਮਾਰੀ ਨੂੰ ਤੰਦਰੁਸਤੀ ਵਾਂਗਰ ਵਿਖਾਲੀ ਨਹੀਂ ਦੇਣਾ ਚਾਹੀਦਾ। ਸਾਇੰਸ ਵਿੱਚ ਕੋਈ ਗਲਤੀ ਨਹੀਂ ਹੈ, ਤੇ ਰੱਬ ਯਾਨੀ ਸਾਰੀਆਂ ਸ਼ੈਵਾਂ ਦੇ ਇਲਾਹੀ ਅਸੂਲ ਦੇ ਨਾਲ ਹਮਾਹੰਗ ਹੋਣ ਲਈ ਸਾਡੀਆਂ ਹਯਾਤੀਆਂ ਉੱਤੇ ਅਸਲੀਅਤ ਦੀ ਹੁਕਮਰਾਨੀ ਹੋਣੀ ਚਾਹੀਦੀ ਹੈ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬਿਆਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਸਾਡੇ ਮਾਲਕ ਨੇ ਬਦਰੂਆਂ, ਬੁਰਾਈਆਂ ਨੂੰ ਕੱਢਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ।
ਇਹ ਉਹਦੇ ਪੈਰੋਕਾਰਾਂ ਦੇ ਬਾਰੇ ਵਿੱਚ ਵੀ ਆਖਿਆ ਜਾਣਾ ਚਾਹੀਦਾ ਹੈ ਭਈ ਉਹਨਾਂ ਨੇ ਆਪਣੇ ਆਪ ਵਿੱਚੋਂ ਤੇ ਦੂਜਿਆਂ ਵਿੱਚੋਂ ਖੌਫ ਤੇ ਬੁਰਿਆਈ ਨੂੰ ਕੱਢ ਦਿੱਤਾ ਤੇ ਬਿਮਾਰੀ ਨੂੰ ਸ਼ਿਫਾ ਦਿੱਤੀ। ਜਦੋਂ ਵੀ ਇਨਸਾਨ ਉੱਤੇ ਰੱਬ ਦੀ ਹੁਕਮਰਾਨੀ ਹੁੰਦੀ ਏ, ਰੱਬ ਬਿਮਾਰ ਨੂੰ ਇਨਸਾਨ ਦੇ ਰਾਹੀਂ ਸ਼ਿਫਾ ਦੇਵੇਗਾ। ਸੱਚਾਈ ਗਲਤੀ ਨੂੰ ਹੁਣ ਵੀ ਇੰਨੇ ਯਕੀਨ ਦੇ ਨਾਲ ਬਾਹਰ ਕੱਢ ਦਿੰਦੀ ਏ ਜਿੱਦਾਂ ਉਹਨੇ 19 ਸਦੀਆਂ ਪਹਿਲੇ ਕੀਤਾ ਸੀ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।